ਮੈਂ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਦੋਸਤ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਅਸੀਂ ਬੈਠੇ ਹੋਏ ਅੱਜ ਇੱਕ ਡੇਰੇ ਤੇ ਮੇਰੇ ਨਾਲ ਮੌਜੂਦ ਨੇ ਕੁਝ ਬਜ਼ੁਰਗ ਸਾਡੇ ਦੋਸਤ ਤੇ ਇਸ ਤੋਂ ਇਲਾਵਾ ਮੇਰੇ ਪ੍ਰੋਗਰਾਮ ਦੇ ਕੋ ਐਂਕਰ ਤਜਜ਼ੀਆਕਾਰ ਤੇ ਮਰੂਫ ਸਹਾਫੀ ਜਨਾਬ ਜ਼ੁਲਫਕਾਰ ਜੱਟ ਸਾਹਿਬ। ਤੇ ਮੌਜੂਦਾ ਕਿਉਂਕਿ ਹਾਲਾਤ, ਮੌਜੂਦਾ ਜਿਹੜੇ ਮਾਮਲਾਤ, ਮੌਜੂਦਾ ਜਿਹੜਾ ਵੇਲਾ ਉਹ ਇਲੈਕਸ਼ਨ ਦਾ। ਤੇ ਅੱਜ ਕੱਲ੍ਹ ਅਸੀਂ ਹਾਲਾਂਕਿ ਬੜੀ ਕੋਸ਼ਿਸ਼ ਕਰਨੇ ਹਾਂ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਵੇਲੇ ਦੇ ਵਿੱਚ ਬਹੁਤ ਜ਼ਿਆਦਾ ਸਿਆਸਤ ਨੂੰ ਇਨਵਾਲਵ ਨਾ ਕਰੀਏ, ਲੇਕਿਨ ਸਿਆਸਤ ਚੂੰਕਿ ਅੱਜ ਕੱਲ੍ਹ ਇੱਥੋਂ ਤੱਕ ਹੈ ਕਿ ਅਗਰ ਕਿਸੇ ਫੌਤਗੀ 'ਤੇ ਚਲੇ ਜਾਓ, ਕਿਸੇ ਸ਼ਾਦੀ 'ਤੇ ਚਲੇ ਜਾਓ, ਕਿਸੇ ਦੁਕਾਨ 'ਤੇ ਚਲੇ ਜਾਓ, ਤੇ ਗੱਲ ਹੀ ਸਿਆਸਤ ਦੀ ਹੁੰਦੀ ਆ। ਤੇ ਇਸ ਵਾਸਤੇ ਫਿਰ ਥੋੜ੍ਹੀ ਸਾਰੀ ਮਜਬੂਰੀ ਵੀ ਬਣ ਜਾਂਦੀ ਹੈ ਕਿ ਜਾਂ ਤਾਂ ਫਿਰ ਹੁਣ ਗੱਲ ਵੇਲੇ ਦੀ ਨੂੰ ਵੈਸੇ ਹੀ ਕੁਝ ਦਿਨਾਂ ਵਾਸਤੇ ਛੱਡ ਦਈਏ, ਅਤੇ ਜੇ ਕਰਨੀ ਹੈ ਤਾਂ ਫਿਰ ਵਿੱਚ ਸਿਆਸਤ ਤੇ ਹਰ ਹਵਾਲੇ ਦੇ ਨਾਲ ਹੀ ਆਉਂਦੀ ਆ। ਤੇ ਚਲੋ ਬੈਠੇ ਆ ਕੁਛ ਦੋਸਤ ਤੇ ਆਏ ਤੇ ਗੱਲ ਵੇਲੇ ਦੀ ਵਾਸਤੇ ਸੀ, ਲੇਕਿਨ ਫਿਰ ਉਹੀ ਸਿਆਸਤ। ਤੇ ਜੱਟ ਸਾਹਿਬ ਹੁਣ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਹਾਂ। ਜੱਟ ਸਾਹਿਬ, ਮੈਨੂੰ ਥੋੜ੍ਹਾ ਸਾਰਾ ਦੱਸੋ ਕਿ ਕੌਮਾਂ ਜਿਹੜੀਆਂ ਹੁੰਦੀਆਂ ਨੇ ਉਹ ਬਣਦੀਆਂ ਕਿਸ ਤਰ੍ਹਾਂ ਨੇ? ਦੂਸਰੇ ਨੰਬਰ 'ਤੇ ਕੌਮਾਂ ਦੇ ਨਾਲ ਕੁਛ ਸਾਨਿਹਾਤ ਹੋ ਜਾਂਦੇ ਨੇ, ਹਾਦਸਾਤ ਹੋ ਜਾਂਦੇ ਨੇ, ਅਤੇ ਕੌਮਾਂ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਚੱਲਦੀਆਂ ਨੇ ਔਰ ਉਹਨਾਂ ਤੋਂ ਕਿਸ ਤਰ੍ਹਾਂ ਸਿੱਖਦੀਆਂ ਨੇ। ਔਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੇ ਮੁਲਕ ਦੇ ਨਾਲ ਬਹੁਤ ਬੜੇ ਸਾਨਿਹਾਤ ਹੋਏ, ਅਸੀਂ ਆਪਣਾ ਅੱਧਾ ਮੁਲਕ ਵੀ ਗੰਵਾਇਆ, ਉਹ ਇੱਕ ਬਿਲਾਸ਼ੁਬਾ ਇੱਕ ਬਹੁਤ ਬੜਾ ਉਹ ਸਾਨਿਆ। ਫਿਰ ਸਾਡੀ ਇੱਕ ਤਾਰੀਖ ਜਿਹੜੀ ਉਹ ਦੱਸਦੀ ਹੈ ਕਿ ਅਸੀਂ ਬੜੇ ਬੜੇ ਲੀਡਰ, ਬੜੇ ਬੜੇ ਉਹ ਲੋਕ ਜਿਨ੍ਹਾਂ ਦੇ ਅੱਗੇ ਦੁਨੀਆ ਸਲਾਮ ਕਰਦੀ ਸੀ, ਅਸੀਂ ਉਹਨਾਂ ਨੂੰ ਵੀ ਗਵਾਇਆ। ਅਤੇ ਕਿਆ ਅਸੀਂ ਇਹਨਾਂ ਹਾਦਸਾਤ ਤੋਂ ਕੁਛ ਸਿੱਖਿਆ ਜਾਂ ਅੱਜ ਵੀ ਅਸੀਂ ਉੱਥੇ ਦੇ ਉੱਥੇ ਹੀ ਹਾਂ? ਤੁਸੀਂ ਕੀ ਸਮਝਦੇ ਹੋ ਇਸ ਬਾਰੇ ਦੇ ਵਿੱਚ? ਭੱਟੀ ਸਾਹਿਬ, ਗੱਲ ਇਹ ਵੇ ਕਿ ਤੁਹਾਡੀ ਗੱਲ ਬਿਲਕੁਲ ਬਜਾਏ। ਮੈਂ ਮਿਸਾਲ ਦਿਆਂਗਾ ਜਾਪਾਨ ਦੀ। ਜੀ ਜਾਪਾਨ ਦੇ ਉੱਤੇ ਐਟਮ ਬੰਬ ਵੱਜਾ ਸੀ। ਜੀ ਠੀਕ ਹੈ। ਉਹਨਾਂ ਨੇ ਬਜਾਏ ਇਸ ਦੇ ਕਿ ਉਹ ਹਥਿਆਰ ਚੁੱਕ ਲੈਂਦੇ, ਕਹਿੰਦੇ ਜੀ ਅਸੀਂ ਸਾਰੀ ਦੁਨੀਆ ਤਬਾਹ ਕਰ ਦੇਣੀ, ਅਸੀਂ ਛੱਡਣਾ ਕਾਹ ਨਹੀਂ। ਹਾਲਾਂਕਿ ਤੁਹਾਨੂੰ ਅਗਰ ਪਤਾ ਹੋਏ ਨਾ, ਤੇ ਜਾਪਾਨੀ ਕੌਮ ਲੜਨ ਦੇ ਵਿੱਚ ਬੜੀ ਬਹਾਦਰ ਕੌਮ ਸੀ। ਠੀਕ। ਈਵਨ ਮੈਨੂੰ ਗੱਲ ਯਾਦ ਹੈ ਕਿ ਸਾਡੇ ਦਾਦਾ ਜੀ ਉਸ ਜ਼ਮਾਨੇ ਦੇ ਵਿੱਚ ਫੌਜ 'ਚ ਸਨ। ਠੀਕ ਹੈ। 1938 ਦੇ ਵਿੱਚ ਬਰਤਾਨਵੀ ਫੌਜ 'ਚੋਂ ਭਰਤੀ ਹੋਏ ਸਨ। ਅਤੇ ਮੈਂ ਉਹਨਾਂ ਕੋਲੋਂ ਵੀ ਕਾਫੀ ਹੈ ਮਤਾਲਿਆ ਪਾਕਿਸਤਾਨ ਤੋਂ ਹਟ ਕੇ ਵੀ ਨਾ ਚੀਜ਼ਾਂ ਸੁਣਦਾ ਹੁੰਦਾ ਹਾਂ, ਅੱਲਾਹ ਤਾਲਾ ਗਰੀਕੇ ਰਹਿਮਤ ਕਰੇ। ਅਤੇ ਉਹ ਦੱਸਦੇ ਨੇ, ਕਹਿੰਦੇ ਨੇ ਜਾਪਾਨੀ ਕੌਮ ਨਾਲ ਜਦੋਂ ਇਹ ਲੜਾਈ ਹੋਈ ਹੈ ਨਾ 1946 ਦੇ ਵਿੱਚ, ਹੀਰੋਸ਼ੀਮਾ ਨਾਗਾਸਾਕੀ ਵਾਲਾ ਜਦੋਂ ਸੀਨ ਹੋਇਆ, ਅਤੇ ਬਹਾਦਰ ਕੌਮਾਂ ਦੇ ਵਿੱਚ ਇੱਕ ਜਾਪਾਨੀ ਕੌਮ ਸੀ। ਉਹ ਕਹਿੰਦਾ ਹੈ ਕਿ ਉਸ ਟਾਈਮ ਉਹ ਖੁਦਕੁਸ਼ੀ ਕਰਨ ਨੂੰ ਤਰਜੀਹ ਦਿੰਦੇ ਹਨ ਬਜਾਏ ਇਸਦੇ ਕਿ ਅਸੀਂ ਮੁਖਾਲਫ ਦੇ ਹੱਥੋਂ ਮਰੀਏ। ਠੀਕ ਹੈ। ਠੀਕ ਹੈ। ਯਾਨੀ ਐਡੀ ਬਹਾਦਰ ਕੌਮ ਨੇ ਵੀ ਬਾਅਦ ਦੇ ਵਿੱਚ ਸਬਕ ਕੀ ਸਿੱਖਿਆ? ਕਿਉਂਕਿ ਤੁਹਾਂ ਗੱਲ ਕੀਤੀ ਕਿ ਕੌਮਾਂ ਨੇ ਸਿੱਖਿਆ, ਅਸੀਂ ਕੀ ਸਿੱਖਿਆ? ਮੈਂ ਫਿਰ ਐਂਡ ਦੇਵਾਂਗਾ ਆਪਣੇ ਪਾਸੇ ਵੀ। ਉਹਨਾਂ ਨੇ ਸਿੱਖਿਆ ਹੈ ਕਿ ਯਾਰ ਤੁਸੀਂ ਅਗਰ ਬਦਲਾ ਲੈਣਾ ਨਾ, ਤੇ ਨਫ਼ਰਤ ਦਾ ਬਦਲਾ ਨਫ਼ਰਤ ਨਹੀਂ ਹੋ ਸਕਦੀ। ਠੀਕ ਹੈ। ਨਫ਼ਰਤ ਦਾ ਬਦਲਾ ਮੁਹੱਬਤ ਹੋ ਸਕਦੀ ਹੈ। ਜਾਹਲੀਅਤ ਦਾ ਬਦਲਾ ਜਿਹੜਾ ਕਾਬਲੀਅਤ ਹੋ ਸਕਦੀ ਹੈ। ਜੀ। ਉਹਨਾਂ ਨੇ ਆਪਣੀ ਕਾਬਲੀਅਤ ਨੂੰ ਆਪਣਾ ਹਥਿਆਰ ਬਣਾਇਆ ਔਰ ਪੂਰੀ ਦੁਨੀਆ ਦੇ ਨਾਲ ਇੱਕ ਅਮਨ ਮੁਆਹਦਾ ਜਿਹੜਾ ਸਾਈਨ ਕੀਤਾ ਕਿ ਜਨਾਬ ਅਸੀਂ ਅੱਜ ਤੋਂ ਬਾਅਦ ਜੰਗ ਨਹੀਂ ਲੜਨੀ, ਜੋ ਮਰਜ਼ੀ ਹੋ ਜਾਏ। ਠੀਕ ਹੈ। ਲਿਹਾਜ਼ਾ ਦੁਨੀਆ ਸਾਡੀ ਹਿਫਾਜ਼ਤ ਕਰੇ। ਉਹਨਾਂ ਨੇ ਜਿਹੜਾ ਟਾਈਮ ਜ਼ਾਇਆ ਕਰਨਾ ਸੀ ਇਹ ਵੱਡੀਆਂ ਵੱਡੀਆਂ ਤੋਪਾਂ, ਵੱਡੇ ਵੱਡੇ ਉਹ ਸਾਰੇ ਮਾਮਲਾਤ ਕਰਨ ਦੇ ਵਿੱਚ ਕਿ ਜਨਾਬ ਅਸੀਂ ਆਹ ਦੇਖੋ, ਉਹਨਾਂ ਨੇ ਇੰਡਸਟਰੀ ਲਾਈ ਜੀ। ਉਹਨਾਂ ਨੇ ਟੈਕਨੋਲੋਜੀ ਵਾਲੇ ਪਾਸੇ ਆਪਣੀ ਸਾਰਾ ਧਿਆਨ ਆਪਣਾ ਉਸ ਪਾਸੇ ਲੈ ਗਏ। ਜੀ। ਅੱਜ ਤੁਸੀਂ ਦੇਖੋ ਉਹ ਹੀ ਅਮਰੀਕਾ ਜਿਹਨੇ ਉਹਨਾਂ ਦੇ ਬੰਬ ਮਾਰ ਕੇ ਤੇ ਉਹਨਾਂ ਨੂੰ ਸ਼ਿਕਸਤ ਦਿੱਤੀ ਸੀ, ਉਹਨਾਂ ਨੇ ਅਮਰੀਕਾ ਨੂੰ ਸ਼ਿਕਸਤ ਕਿਵੇਂ ਦਿੱਤੀ ਕਿ ਅੱਜ ਅਮਰੀਕੀ ਸਦਰ ਦੇ ਬੈਡਰੂਮ ਦੇ ਵਿੱਚ ਵੀ ਤੁਹਾਨੂੰ ਟੈਲੀਫੋਨ ਮਿਲੇਗਾ ਤੇ ਜਾਪਾਨੀ ਮਿਲੇਗਾ। ਜੀ। ਘਰ 'ਚ ਜੇ ਕੱਪੜੇ ਇਸਤਰੀ ਕਰਨੇ ਨੇ ਤੇ ਇਸਤਰੀ ਮਿਲੇਗੀ ਤੇ ਜਾਪਾਨੀ ਮਿਲੇਗੀ। ਜੀ। ਯਾਨੀ ਦੁਨੀਆ ਟੈਕਨੋਲੋਜੀ ਦੇ ਵਿੱਚ ਜਾਪਾਨ ਦੀ ਕੋਈ ਮਿਸਾਲ ਨਹੀਂ। ਜੀ। ਯਾਨੀ ਉਹਨਾਂ ਨੇ ਪੂਰੀ ਦੁਨੀਆ ਕੋਲੋਂ ਬਦਲਾ ਲਿਆ ਤੇ ਟੈਕਨੋਲੋਜੀ ਦੇ ਨਾਲ। ਇਹ ਸਾਡੇ ਬਜ਼ੁਰਗ ਬੈਠੇ ਨੇ, ਭਾਈ ਬੈਠੇ ਨੇ, ਤੁਸੀਂ ਅਗਰ ਇਹਨਾਂ ਸਾਰਿਆਂ ਨਾਲ ਗੱਲ ਕਰੋਗੇ ਨਾ ਕਿ ਯਾਰ ਗੱਲ ਇਹ ਵੇ ਕਿ ਤੁਹਾਨੂੰ ਦੋ ਆਪਸ਼ਨ ਦਿੱਤੇ ਜਾਣ ਕਿ ਇਹ ਪਾਕਿਸਤਾਨੀ ਸ਼ਾਹ ਜੇ ਤੇ ਇਹ ਜਾਪਾਨੀ ਸ਼ਾਹ, ਉਹ ਪਾਕਿਸਤਾਨੀ ਦਾ ਨਾਂ ਹੀ ਨਹੀਂ ਸੁਣਨਾ ਪਸੰਦ ਕਰਨਗੇ। ਹਾਲਾਂਕਿ ਅਸੀਂ ਪਾਕਿਸਤਾਨੀ ਹਾਂ ਨਾ, ਉਹ ਕਹਿੰਦੇ ਨਹੀਂ ਯਾਰ ਜਾਪਾਨੀ ਦੀ ਤੇ ਕਿਆ ਬਾਤ ਹੈ। ਇਹ ਤੁਹਾਨੂੰ ਮੈਂ ਇੱਕ ਮਿਸਾਲ ਦਿੱਤੀ ਕਿ ਜਾਪਾਨ ਨੇ ਤਰੱਕੀ ਦੇ ਵਿੱਚ ਸਾਰਿਆਂ ਨੂੰ ਪਿੱਛੇ ਛੱਡਤਾ। ਅੱਜ ਵੀ ਉਹ ਬਹੁਤ ਜ਼ਿਆਦਾ ਮਿਹਨਤੀ ਕੌਮ ਹੈ ਔਰ ਦੁਨੀਆ ਦੇ ਜਿਹੜੇ ਮੁਅੱਜ਼ਜ਼ ਤਰੀਨ ਪਾਸਪੋਰਟ ਨੇ ਨਾ,
ਯਾਨੀ ਜਿਨ੍ਹਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਉਹਦੇ ਵਿੱਚ ਜਵਾਨ ਨੰਬਰ 1 ਤੇ ਜਾ ਰਿਹਾ। ਠੀਕ ਹੈ ਠੀਕ ਹੈ, ਜਾਂ ਕੁਝ ਪਹਿਲੇ ਨੰਬਰਾਂ ਦੇ ਵਿੱਚ ਹੋਏਗਾ ਅਗਰ ਮੈਂ ਕੁਝ ਗਲਤ ਨਹੀਂ। ਜੀ। ਇਸੇ ਤਰ੍ਹਾਂ ਜਰਮਨੀ ਨੂੰ ਲੈ ਤੇ ਭੱਟੀ ਸਾਹਿਬ ਉਸ ਤੋਂ ਇਲਾਵਾ ਜਰਮਨੀ ਦੀ ਮੈਂ ਗੱਲ ਕਰ ਰਿਹਾ ਕਿ ਅਗਰ ਤੁਸੀਂ ਜਰਮਨੀ ਨੂੰ ਦੇਖੋ ਤੇ ਜਰਮਨੀ ਨੇ ਵੀ ਇਸੇ ਤਰੀਕੇ ਦੇ ਨਾਲ ਹੀ ਤਰੱਕੀ ਕੀਤੀ ਜੀ। ਠੀਕ ਹੈ ਜੀ। ਉਹਨਾਂ ਨੇ ਵੀ ਟੈਕਨੋਲੋਜੀ ਦੇ ਵਿੱਚ ਜਿਹੜਾ ਨਾ ਬੜਾ ਕੰਮ ਕੀਤਾ। ਹਾਲਾਂਕਿ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਜੀ। ਕਿ ਜਿਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਵਾਲਾ ਮੈਂ ਸੁਣਦਾ ਕੁਝ ਦੋਸਤ ਹੁੰਦੇ ਨੇ ਉੱਥੇ ਜਰਮਨੀ ਕਿ ਪਾਕਿਸਤਾਨ ਦੇ ਅੰਦਰ ਜਿਸ ਤਰ੍ਹਾਂ ਦਾ ਡਾਕੂਮੈਂਟੇਸ਼ਨ ਵਾਲਾ ਸਿਲਸਿਲਾ ਸਾਰਾ ਉਹੀ ਹੈ। ਠੀਕ। ਲੇਕਿਨ ਅਸਲ ਚੀਜ਼ ਉਹਨਾਂ ਦੀ ਸਭ ਤੋਂ ਬੜੀ ਸਟਰੈਂਥ ਕੀ ਬਣੀ, ਉਹ ਇਮਾਨਦਾਰ ਲੋਕ। ਉਹਨਾਂ ਨੇ ਇਮਾਨਦਾਰੀ ਨੂੰ ਆਪਣਾ ਹਥਿਆਰ ਬਣਾਇਆ। ਇਸ ਟਾਈਮ ਦੁਨੀਆ ਦੀ 5ਵੀਂ ਬੜੀ ਮਈਸ਼ਤ ਹੈ। ਜੀ। ਠੀਕ ਹੈ, ਇਸ ਤਰ੍ਹਾਂ ਦੀ ਤੁਹਾਨੂੰ ਕਈ ਮਿਸਾਲਾਂ ਮੈਂ ਦੇ ਸਕਦਾ। ਇੰਡੀਆ ਜਿਹੜਾ ਸਾਡਾ ਦੁਸ਼ਮਣ ਮੁਲਕ ਜਿਹਨੂੰ ਅਸੀਂ ਕਹਿੰਦੇ ਰਹੇ ਹੁਣ ਤੱਕ ਸਾਨੂੰ ਪੜ੍ਹਾਇਆ ਗਿਆ ਦੁਸ਼ਮਣ, ਹੁਣ ਉਹ ਵੀ ਸਾਨੂੰ ਦੁਸ਼ਮਣ ਸਮਝਣਾ ਛੱਡ ਗਿਆ। ਵਜ੍ਹਾ ਇਹ ਵੇਖੋ ਨਾ ਕਿ ਖਾਹ ਮਖਾਏ ਐਵੇਂ ਇਹਨਾਂ ਨਾਲ ਅਸੀਂ ਸਿੰਘ ਫਸਾਏ ਨੇ, ਸਾਨੂੰ ਹੋਰ ਪਾਸੇ ਇਹਨਾਂ ਨੂੰ ਕਿਸੇ ਦੁਸ਼ਮਣ ਦੀ ਲੋੜ ਹੀ ਨਹੀਂ। ਇਹ ਆਪਣੇ ਦੁਸ਼ਮਣ ਆਪ ਹੀ ਨੇ। ਅੱਛਾ, ਉਹਨਾਂ ਵੀ ਜਨਾਬ ਇਸ ਟਾਈਮ ਇਹ ਥੋੜ੍ਹੇ ਅਰਸੇ ਦੀ ਖਬਰ ਹੈ ਕਿ ਜਾਪਾਨ ਨੂੰ ਵੀ ਕ੍ਰਾਸ ਕਰ ਗਏ ਨੇ ਗੱਡੀਆਂ ਐਕਸਪੋਰਟ ਕਰਨ ਦੇ ਵਿੱਚ। ਠੀਕ। ਦਵਾਈਆਂ ਦੇ ਮਹਿਕਮੇ ਦੇ ਵਿੱਚ ਜਨਾਬ ਅਮਰੀਕਾ ਤੱਕ ਸਭ ਤੋਂ ਜ਼ਿਆਦਾ ਐਕਸਪੋਰਟ ਦਵਾਈਆਂ ਦੀ ਇੰਡੀਆ ਦੀ। ਠੀਕ। ਅੱਛਾ, ਉਸ ਤੋਂ ਇਲਾਵਾ IT ਇੰਡਸਟਰੀ ਦੇ ਵਿੱਚ ਇੰਡੀਆ ਦੀ ਐਕਸਪੋਰਟ ਜਿਹੜੀ ਹੈ ਸਾਊਦੀ ਅਰਬ ਦੇ ਤੇਲ ਦੀ ਐਕਸਪੋਰਟ ਨਾਲੋਂ ਜ਼ਿਆਦਾ। ਜੀ। ਠੀਕ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਨੇ। ਜੀ। ਬੰਗਲਾਦੇਸ਼ ਨੂੰ ਲੈ ਲਓ ਯਾਰ। ਜੀ। ਜਿਹਨੂੰ ਕਿਸੇ ਜ਼ਮਾਨੇ 'ਚ ਤੁਸੀਂ ਕਹਿੰਦੇ ਹੁੰਦੇ ਯਾਰ ਤੇ ਟਕੇ ਦੀ ਵੈਲਿਊ ਨੇ। ਜੀ। ਅੱਜ ਉਹਦਾ ਟਗਾ ਵੀ ਜਿਹੜਾ ਨਾ ਤੁਹਾਡੇ ਰੁਪਈਏ ਨੂੰ ਸ਼ਰਮ ਦਵਾ ਰਿਹਾ। ਜੀ। ਠੀਕ ਹੈ, ਕਿ ਉਹਨਾਂ ਦਾ ਇੱਕ ਟਗਾ ਮੇਰਾ ਹਲ 2.5-3 ਰੁਪਈਆਂ ਦਾ ਸਾਡੇ ਬਣਦਾ ਪਿਆ। ਜੀ। ਜੀ। ਮਕਸਦ ਗੱਲ ਕਰਨ ਦਾ ਇਹ ਕਿ ਅਸੀਂ ਆਹਿਸਤਾ ਆਹਿਸਤਾ ਪਿਛਾ ਨੂੰ ਗਏ ਹਾਂ। ਬਾਕੀ ਕੌਮਾਂ ਨੇ ਸਿੱਖਿਆ, ਆਪਣੇ ਜ਼ਵਾਲ ਤੋਂ ਸਿੱਖਿਆ, ਔਰ ਉਹਨਾਂ ਨੇ ਉਸ ਚੀਜ਼ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਇਆ ਬਲਕਿ ਆਪਣੇ ਆਪ ਨੂੰ ਮਜ਼ਬੂਤ ਕੀਤਾ। ਜੀ। ਤੁਸੀਂ ਕਦੇ ਗੌਰ ਕਰੋਗੇ ਨਾ, ਅਸੀਂ 1998 ਤੱਕ ਮੁਕਾਬਲੇ 'ਚ ਹੈ ਸਾਂ। ਜਦੋਂ ਦੇ ਮਾਸ਼ਾਅੱਲਾ ਅਸੀਂ ਬਣ ਗਏ ਹਨ ਤਾਕਤ, ਐਟਮੀ ਤਾਕਤ, ਉਸ ਤੋਂ ਬਾਅਦ 'ਚ ਅਸੀਂ ਪਿਛਾ ਨੂੰ ਗਏ। ਜੀ। ਵਜ੍ਹਾ ਬਹੁਤ ਸਾਰੀਆਂ ਨੇ, ਉਹ ਸ਼ਾਇਦ ਅਸੀਂ ਇਸ ਜ਼ਬਰ ਦੇ ਮੌਸਮ 'ਚ ਬਿਆਨ ਵੀ ਨਾ ਕਰ ਸਕੀਏ। ਜੀ। ਠੀਕ ਹੈ, ਲੇਕਿਨ ਐਟ ਦਾ ਐਂਡ ਆਫ ਟਾਈਮ ਯਾਰ ਸਾਡਾ ਮੁਲਕ ਹੈ, ਬਟ ਸਭ ਸਾਨੂੰ ਸੋਚਣਾ ਪਏਗਾ। ਬਿਲਕੁਲ ਠੀਕ। ਹੁਣ ਆ ਜਾਂਦੇ ਹਾਂ ਜੀ ਪੋਜ਼ੀਟਿਵ ਸਾਈਡ 'ਤੇ। ਜੀ। ਕਿਉਂਕਿ ਸਾਡੇ ਪ੍ਰੋਗਰਾਮ ਦਾ ਦੁਰਾਨੀਆ ਬੜਾ ਥੋੜ੍ਹਾ ਜਿਹਾ ਹੁੰਦਾ। ਜੀ। ਗੱਲਾਂ ਤਾਂ ਇੰਨੀਆਂ ਨੇ ਕਿ ਮੁੱਕਦੀਆਂ ਨਹੀਂ ਮੁੱਕਦੀਆਂ। ਬਿਲਕੁਲ। ਤੇ ਪੋਜ਼ੀਟਿਵ ਸਾਈਡ 'ਤੇ ਅਗਰ ਆਈਏ ਤਾਂ ਇਸ ਟਾਈਮ ਸਭ ਤੋਂ ਅੱਛੀ ਚੀਜ਼ ਇਹ ਹੋਈ ਹੈ ਕਿ ਪਿਛਲੇ 5-10 ਸਾਲ ਦੇ ਵਿੱਚ ਨੌਜਵਾਨਾਂ ਦੇ ਅੰਦਰ ਐਸੀ ਟੈਕਨੋਲੋਜੀ ਨੇ ਜਿਹੜੀ ਦੁਨੀਆ ਕੋਲੋਂ ਅਸੀਂ ਲਈ ਹੈ। ਜੀ। ਯਾਨੀ ਮੋਬਾਈਲ ਆ ਗਿਆ, ਇੰਟਰਨੈਟ ਆ ਗਿਆ, ਇਹ ਉਹ ਸਾਰਾ। ਇਹਨੇ ਇੰਨੀ ਕੁ ਅਵੇਅਰਨੈਸ, ਇੰਨਾ ਸ਼ਊਰ ਆਵਾਮ ਨੂੰ ਦੇ ਦਿੱਤਾ ਜੀ ਕਿ ਲੋਕ ਸੋਚਣ ਸਮਝਣ ਦੀ ਸਲਾਹੀਅਤ ਆਪਣੀ ਕਈ ਗੁਣਾ ਵਧਾ ਗਏ ਨੇ। ਠੀਕ ਠੀਕ ਹੈ, ਜ਼ਾਹਿਰ ਜੀ ਗੱਲ ਹੈ ਪਹਿਲੇ ਤੁਹਾਡੇ ਕੋਲ ਇੱਕ ਚੀਜ਼ ਤੱਕ ਰਸਾਈ ਨਹੀਂ ਸੀ ਕਿ ਤੁਸੀਂ ਡੇਰਾ ਤੇ ਡੇਰੇ ਤੋਂ ਘਰ। ਜੀ। ਕਿਉਂਕਿ ਅਸੀਂ ਜੱਟ ਜ਼ਿਮੀਂਦਾਰ ਲੋਕ, ਸਾਨੂੰ ਪਤਾ ਕਿ ਸਾਡਾ ਬਹੁਤ ਬੜੀ ਮਾਰ ਹੁੰਦੀ ਤੇ ਡੇਰੇ ਤੱਕ। ਜੀ। ਤੇ ਫਿਰ ਉਹ ਹੀ ਜੋ ਕੁਝ ਹੋਣਾ, ਗੱਲਾਂ ਬਾਤਾਂ, ਉਹ ਸਾਰਾ ਸਿਸਟਮ। ਹੁਣ ਇਸ ਟਾਈਮ ਤੁਹਾਨੂੰ ਜਿਹੜੀ ਵੀ ਚੀਜ਼ ਸਿੱਖਣੀ ਹੈ ਜਾਂ ਪੁੱਛਣੀ ਹੈ, ਉਹ ਕਿਸੇ ਨਹੀਂ ਕਹਿਣਾ ਕਿ ਭਾਈ ਮੈਂ ਤੈਨੂੰ ਅੱਜ ਹੀ ਦੱਸਦਾ। ਤੁਸੀਂ ਇੱਕ ਵਾਰੀ ਗੂਗਲ ਕਰੋ, ਸਾਰਾ ਪਤਾ ਲੱਗ ਜਾਏ। ਜੀ। ਮਕਸਦ ਗੱਲ ਕਰਨ ਦਾ ਇਹ ਵੇ ਕਿ ਭਾਈ ਹੁਣ ਸਭ ਤੋਂ ਅਹਿਮ ਚੀਜ਼ ਔਰ ਪੋਜ਼ੀਟਿਵ ਚੀਜ਼ ਇਹ ਹੋਈ ਹੈ ਕਿ ਨੌਜਵਾਨ ਤਬਕਾ ਤੁਹਾਡੇ ਮੁਲਕ ਦੇ ਅੰਦਰ ਜ਼ਿਆਦਾ, ਔਰ ਨੌਜਵਾਨਾਂ ਨੂੰ ਚੈਨਲਾਈਜ਼ ਸਮਝ ਲਓ ਕਿ ਕੁਦਰਤ ਨਹੀਂ ਕਰਦਾ। ਇਹਦੇ ਵਿੱਚ ਕੋਈ ਖਾਸ ਕਮਾਲ ਅਗਰ ਸਪੈਸੀਫਿਕ ਕਹੋ ਕਿ ਤੁਹਾਡੇ ਮੁਲਕ ਦੇ ਥਿੰਕ ਟੈਂਕ ਤੋਂ ਮਾਜ਼ਰਤ ਨਾਲ ਕੋਈ ਨਹੀਂ ਹੈ। ਇੱਥੇ ਹੁਣ ਤੱਕ ਸਿਆਸਤ ਆਪਣੇ ਮਫਾਦਾਤ ਦੇ ਗਿਰਦ ਘੁੰਮਦੀ ਰਹੀ। ਜੀ। ਠੀਕ ਹੈ, ਨੌਜਵਾਨ ਨੇ ਆਪਣੇ ਆਪ ਨੂੰ ਸਿਆਸੀ ਕੀਤਾ। ਜੀ। ਇਹ ਬਹੁਤ ਅੱਛੀ ਬਾਤ ਹੈ, ਇਹ ਖੁਸ਼ਾਇੰਦ ਬਾਤ ਹੈ। ਜੀ। ਔਰ ਇਹ ਵੇਲਾ ਆਉਣ ਵਾਲਾ ਨੌਜਵਾਨਾਂ ਦਾ, ਇਹ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਇਹ ਇੱਕ ਪੋਜ਼ੀਟਿਵ ਚੀਜ਼ ਹੈ ਇਸ ਮੁਲਕ ਦੇ ਹਵਾਲੇ। ਦੂਸਰੀ ਬਾਤ ਇਹ ਵੇ ਕਿ ਸ਼ਊਰ ਦਾ ਮੁਕਾਬਲਾ ਦੁਨੀਆ ਦੀ ਕੋਈ ਸ਼ੈ ਨਹੀਂ ਕਰ ਸਕਦੀ। ਜੀ। ਬੇਸਿਕਲੀ ਜਾਪਾਨ, ਜਰਮਨੀ ਜਾਂ ਜਿਤਨੇ ਵੀ ਮੁਲਕ ਨੇ, ਈਵਨ ਤੁਸੀਂ ਅਗਰ ਯੂਰਪ ਨੂੰ ਦੇਖੋ ਨਾ, ਤੇ ਯੂਰਪ ਨੇ ਆਪਸ ਦੇ ਵਿੱਚ ਬੜਾ ਜੰਗੋ ਜਦਲ ਕੀਤਾ, ਬੜੀਆਂ ਲੜਾਈਆਂ ਲੜੀਆਂ। ਤੇ ਸਰ ਜੀ ਹੁਣ ਉੱਥੇ ਉਹਨਾਂ ਦੀਆਂ ਸਰਹੱਦਾਂ ਵਾਲਾ ਕਿਵੇਂ ਦੀਆਂ ਜੇ, ਉਹ ਬੰਨਾ ਜਿਹਾ ਲੱਗਾ, ਕ੍ਰਾਸ ਕਰੋ ਤੇ ਅੱਗੇ ਉਹਨਾਂ ਦੀ ਅਗਲਾ ਮੁਲਕ ਸ਼ੁਰੂ ਹੋ ਗਿਆ। ਠੀਕ ਹੈ, ਅਗਲੇ ਬੰਨੇ ਤੇ ਗਏ ਜਾ ਕੇ ਤੁਸੀਂ ਉਹ ਵਿਖਾਣਾ ਟਿਕਟ ਜਾ ਜੀ ਮੈਂ ਇਸ ਮੁਲਕ ਦਾ, ਉਹਨਾਂ ਕਹਿਣਾ ਜਾ ਭਾਈ, ਅਗਲਾ ਮੁਲਕ ਸ਼ੁਰੂ ਹੋ ਜਾਂਦਾ। ਯਾਨੀ ਇਹ ਚੀਜ਼ਾਂ ਉਹਨਾਂ ਨੇ ਸਿੱਖੀਆਂ ਜੀ। ਠੀਕ ਹੈ, ਅਸੀਂ ਜਨਾਬ ਇਹ ਬਾਰਡਰ ਪਾਰ 20 ਰੁਪਈਆਂ ਦਾ ਕਿਲੋ ਪਿਆਜ਼ ਵਿਕਦਾ ਹੁੰਦਾ ਤੇ ਸਾਡੇ ਇੱਥੇ 250 ਦਾ ਵਿਕਦਾ। ਇਹ ਹਾਂ ਕੀਤਾ ਐਗਜ਼ੈਕਟਲੀ, ਮੈਂ ਗਲਤ ਤੇ ਨਹੀਂ ਕਹਿ ਰਿਹਾ। ਐਸਾ ਹੀ ਚਾਈਨਾ ਤੁਹਾਡੇ ਕੋਲ ਇਤਨੀ ਬੜੀ ਪਾਵਰ ਹੈ, ਉਹਦੇ ਕੋਲੋਂ ਤੁਸੀਂ ਫਾਇਦਾ ਚੁੱਕ ਸਕਦੇ ਹੋ, ਕੁਛ ਵੀ ਨਹੀਂ। ਅਸੀਂ ਫੇਰ ਹੱਥ ਅੱਗੇ ਕਰਦੇ ਨੇ ਜਾ ਕੇ ਸਾਨੂੰ ਕੁਛ ਦੇ। ਜੀ,
ਅੱਲਾ ਵਾਸਤੇ ਠੀਕ ਹੈ। ਬਿਲਕੁਲ ਸੋ ਇਹ ਬੇਸਿਕਲੀ ਆ ਜਿਹੜੀ ਪੁਰਾਣੀ ਤਰਜ਼ ਦੀ ਸਿਆਸਤ ਹੈ, ਇਹਨੂੰ ਸਾਨੂੰ ਦਫਨ ਕਰਨਾ ਪਏਗਾ। ਉਹ ਲਾਮਾ ਇਕਬਾਲ ਨੇ ਕਿਹਾ ਸੀ ਨਾ, ਵਿਜ਼ਨ ਦਾ ਮੁਕਾਬਲਾ ਤਾਂ ਕੋਈ ਨਹੀਂ ਹੈ ਨਾ ਭੱਟੀ ਸਾਹਿਬ। ਜੀ लामा इकबाल ने कहा सी कि पीरों को जवानों को पीरों का ਪੀਰੋਂ ਕਾ उस्ताद कर। ਉਸਤਾਦ ਕਰ ਜੀ ਬੇਸ਼ੱਕ ਤੇ ਅੱਜ ਭਾਈ ਜਵਾਨ ਜਿਹੜੇ ਨੇ ਨਾ, ਉਹਨਾਂ ਨੇ ਉਸ ਫਲਸਫੇ ਤੇ ਅਮਲ ਕਰਨਾ ਸ਼ੁਰੂ ਸ਼ੁਰੂ ਕਰ ਕਰਤਾ। ਦਿੱਤਾ। ਤੁਸੀਂ ਇਹ ਦੇਖੋ, ਇਹ ਮਾਹੌਲ ਚੱਲ ਰਿਹਾ ਥੋੜਾ ਜਿਹਾ, ਅਸੀਂ ਇਲੈਕਸ਼ਨ ਦੀ ਅਗਰ ਗੱਲ ਕਰੀ, ਜੀ ਯਕੀਨ ਕਰਕੇ ਜਾਣੋ ਡੇਰਿਆਂ ਤੇ ਬਾਬੇ ਬੈਠੇ ਨੇ, ਉਹਨਾਂ ਕੋਲ ਆਉਣ ਵਾਸਤੇ ਉਹ ਬੰਦਾ ਤਿਆਰ। ਜੀ ਵਜ੍ਹਾ ਕੀ, ਉਹ ਬਾਹਰੋਂ ਬਾਹਰ ਅੱਗੋਂ ਉਹਨਾਂ ਦੇ ਬੱਚੇ ਜਿਹੜੇ ਨੇ ਜਵਾਨ ਨੇ, ਉਹਨਾਂ ਨੇ ਘੇਰ ਲਈ ਹੈ ਸਿਆਸਤ। ਫੇਰ ਲਈ ਮੈਂ ਗਲਤ ਨਹੀਂ ਕਹਿ ਰਿਹਾ? ਐਸਾ ਹੀ ਐਸਾ ਹੀ। ਬਾਬੇ ਆਪਣੀ ਕੜੀਕੀ ਲਾ ਕੇ ਬੈਠੇ ਨੇ ਕਿ ਜਨਾਬ ਆਹ ਬੰਦਾ ਆਇਆ ਨਾ ਮੇਰੇ ਕੋਲ ਤੇ ਚੱਲ, ਉਹ ਨਾਲ ਹੀ ਫੋਟੋ ਬਣ ਜਾਂਦੀ ਹੈ, ਬਾਬੇ ਹੋਰਾਂ ਦੀ ਚੁੱਪ ਹੋ ਜਾਂਦੀ, ਕਹਿੰਦੇ ਹੁਣ ਕਿਹੜੀ ਗੱਲ ਕਰੀਏ। ਠੀਕ। ਸੋ ਇਹ ਚੇਂਜ ਹੈ, ਇਹ ਤਬਦੀਲੀ ਹੈ। ਔਰ ਇਨਸ਼ਾਅੱਲਾ ਮੈਂ ਬੜਾ ਹੋਪਫੁਲ ਹਾਂ ਆਪਣੇ ਮੁਲਕ ਨੂੰ ਲੈ ਕੇ, ਆਪਣੀ ਰਿਆਸਤ ਨੂੰ ਲੈ ਕੇ। ਦੇਖੋ ਇੱਕ ਛੋਟਾ ਮੁਲਕ ਨਹੀਂ ਹੈ, ਮਜ਼ਾਕ ਨਹੀਂ ਹੈ। ਤਕਲੀਫ ਦੇ ਬਾਤ ਵਾਲਾ ਕੀ ਹੈ, ਜਿਹੜਾ ਮੇਰਾ ਕਰਬ ਹੈ, ਜਿਹੜਾ ਸਾਡਾ ਦੁੱਖ ਹੈ, ਔਰ ਇਸ ਵੇਲੇ ਦੀ ਗੱਲ ਵੀ ਹੈ ਜੀ, ਵੱਡਿਆਂ ਅਹੁਦਿਆਂ ਤੇ ਛੋਟੇ ਲੋਕ ਬੈਠੇ ਨੇ। ਠੀਕ ਠੀਕ ਹੈ।